तो सुहेल अहमद ते आफ्ताब इकबाल दी बड़ी लड़ाई चल रही है। फकीर मुहम्मद फकीर नूं बाबा पंजाबी कहा जाता। उस तो वक्त उन्हां दी बदौलत असी अज जिहड़ा MA पंजाबी करते पे पंजाब यूनीवर्सिटी दे विच ਇਹ ਉਹਨਾਂ ਹੀ ਲਾਗੂ ਕਰਵਾਇਆ ਕਿਉਂਕਿ ਪੰਜਾਬੀ ਤੋਂ ਬਗੈਰ ਇਹਨਾਂ ਦਾ ਕੋਈ ਪ੍ਰੋਗਰਾਮ ਜਿਹੜਾ ਉਹ ਚੱਲਦਾ ਹੀ ਨਹੀਂ। ਅੱਜ ਕਾ ਰਾੜਾ ਪੂਰਾ ਅੱਕਾ ਨੰਨੂ ਮੰਨੂ ਹੋਰ ਕੀ ਅੱਲਾ ਦੀ ਕਸਮ ਹੈ। ਬਾਬੇ ਪਿਛਲੇ 1-2 ਦਿਨਾਂ ਤੋਂ ਸੁਹੇਲ ਅਹਿਮਦ ਤੇ आफ्ताब इकबाल ਦੀ ਬੜੀ ਲੜਾਈ ਚੱਲ ਰਹੀ ਹੈ। ਸੁਹੇਲ ਅਹਿਮਦ ਸਾਹਿਬ ਨੇ आफ्ताब इकबाल ਦੀ ਪੁਛਲ ਤੇ ਪੈਰ ਕੀ ਰੱਖਿਆ ਕਿ ਉਹ 20-25 ਮਿੰਟ ਦੀ ਵੀਡੀਓ ਬਣਾ ਕੇ ਜਵਾਬ ਦੇ ਰਿਹਾ ਔਰ ਆਪਣੇ ਬਾਰੇ ਬੜੀਆਂ ਸਫਾਈਆਂ ਪੇਸ਼ ਕਰ ਰਿਹਾ। ਗੱਲ ਆਪਾਂ ਇਹ ਨਹੀਂ ਕਰਨੀ ਕਿ ਲੜਾਈ ਕਿਉਂ ਹੋਈ, ਕੀ ਹੋਇਆ, ਜਾਂ ਉਹਨੇ ਉਹਨੂੰ ਕੀ ਆਖਿਆ ਜਾਂ ਉਹਨੇ ਉਹਨੂੰ ਕੀ ਆਖਿਆ। ਗੱਲ ਆਪਾਂ ਕਰਨੀ ਆ ਤੱਥਾਂ ਨਾਲ, ਸਬੂਤਾਂ ਨਾਲ, ਦੋਵਾਂ ਧੜਿਆਂ ਦੀ ਗੱਲ ਆਪਾਂ ਕਰਨੀ ਆ। ਤੁਹਾਡੇ ਸਾਹਮਣੇ ਸਾਰਾ ਫਰਕ ਆ ਜਾਊਗਾ ਕਿ ਕੋਈ ਵੀ ਬੰਦਾ ਕਿਸੇ ਦੂਸਰੇ ਬੰਦੇ ਦੀ ਕਰੈਕਟਰ ਅਸੈਸੀਨੇਸ਼ਨ ਨਹੀਂ ਕਰ ਸਕਦਾ ਜਾਂ ਉਹਨੂੰ ਜੱਜ ਨਹੀਂ ਕਰ ਸਕਦਾ ਜਦ ਤੱਕ ਉਹ ਉਹਨੂੰ ਜਾਣਦਾ ਨਹੀਂ। ਸੋ ਅਸੀਂ ਉਹਨਾਂ ਦੇ ਐਜ਼ ਏ ਵਿਊਵਰ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਅਸੀਂ ਹੁਣ ਤੋਂ ਨਹੀਂ ਬਚਪਨ ਤੋਂ ਉਹਨਾਂ ਨੂੰ ਸੁਣਦੇ ਆ ਰਹੇ ਹਾਂ, ਵੇਖਦੇ ਆ ਰਹੇ ਹਾਂ। ਜਦ PTV ਦਾ ਦੌਰ ਸੀ, TV ਜਿਹੜੇ ਅਲਟੀਨੀਆਂ ਤੇ TV ਚੱਲਦੇ ਹੁੰਦੇ ਸੀ, ਮੋਬਾਈਲ ਨਹੀਂ ਹੁੰਦਾ ਸੀ, ਇੰਟਰਨੈਟ ਨਹੀਂ ਹੁੰਦਾ ਸੀ, ਕੇਬਲ ਨਹੀਂ ਹੁੰਦੀ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀ ਇੱਕ ਸਾਂਝ ਜਿਹੜੀ ਸੁਹੇਲ ਅਹਿਮਦ ਸਾਹਿਬ ਨਾਲ ਬਣੀ ਹੋਈ ਆ। ਔਰ ਪਿਛਲੇ 5-7 ਸਾਲ ਤੋਂ ਅਸੀਂ आफ्ताब इकबाल ਸਾਹਿਬ ਨੂੰ ਸੁਣ ਰਹੇ ਹਾਂ। ਸੋ आफ्ताब इकबाल ਸਾਹਿਬ ਜਿਹੜਾ ਆਪਣਾ ਕੁੱਤਾ 10 ਮਰਬਿਆਂ 'ਚ ਬੰਨ੍ਹ ਕੇ ਬੈਠੇ ਹੁੰਦੇ ਨੇ, ਚਿੱਟੇ ਬੂਟ ਪਾ ਕੇ ਮਗੰਬੋ ਵਾਲੇ, ਉਹ ਕਹਿੰਦੇ ਨੇ ਕਿ ਮੈਂ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਨੂੰ ਨਹੀਂ ਜਾਣਦਾ। ਉਹ ਦੱਸਦੇ ਨੇ ਕਿ ਮੈਂ ਖੁਦ ਆਪ ਇੱਕ ਲਿਖਾਰੀ ਹਾਂ। आफ्ताब इकबाल ਸਾਹਿਬ ਕਹਿੰਦੇ ਨੇ ਕਿ ਬੜਾ ਚੋਟੀ ਦਾ ਰਾਈਟਰ ਹਾਂ, ਪਰ ਇੱਕ ਦੂਜੇ ਲਿਖਾਰੀ ਡਾਕਟਰ ਫਕੀਰ ਮੁਹੰਮਦ ਫਕੀਰ ਜੋ ਕਿ ਸੁਹੇਲ ਅਹਿਮਦ ਸਾਹਿਬ ਦੇ ਨਾਨਾ ਜੀ ਨੇ, ਮੈਂ ਉਹਨਾਂ ਨੂੰ ਨਹੀਂ ਜਾਣਦਾ। ਉਹਨਾਂ ਨੂੰ ਬਾਬਾ ਪੰਜਾਬੀ ਕਿਹਾ ਜਾਂਦਾ ਤੇ ਇਹ ਫਿਰ ਵੀ ਉਹਨਾਂ ਨੂੰ ਨਹੀਂ ਜਾਣਦੇ। ਡਾਕਟਰ ਫਕੀਰ ਮੁਹੰਮਦ ਫਕੀਰ ਉਹ ਬੰਦਾ ਸੀ ਜਦ ਪੰਜਾਬ ਤੋੜਿਆ ਗਿਆ, ਇੱਕ ਨਵਾਂ ਮੁਲਕ ਪਾਕਿਸਤਾਨ ਬਣਾਇਆ ਗਿਆ 1947 ਤੋਂ ਬਾਅਦ, ਤੇ ਉਹਨਾਂ 1951 ਦੇ ਵਿੱਚ ਇੱਕ ਰਸਾਲਾ ਕੱਢਿਆ ਸੀ, ਸਭ ਤੋਂ ਪਹਿਲਾ ਰਸਾਲਾ। ਉਹਦਾ ਨਾਮ ਹੀ ਪੰਜਾਬੀ ਰੱਖਿਆ ਜੀ, ਤਾਂ ਕਰਕੇ ਡਾਕਟਰ ਫਕੀਰ ਮੁਹੰਮਦ ਫਕੀਰ ਨੂੰ ਬਾਬਾ ਪੰਜਾਬੀ ਕਿਹਾ ਜਾਂਦਾ। ਉਸ ਤੋਂ ਵਕਤ ਉਹਨਾਂ ਦੀ ਬਦੌਲਤ ਅਸੀਂ ਅੱਜ ਜਿਹੜਾ MA ਪੰਜਾਬੀ ਕਰਦੇ ਪਏ ਪੰਜਾਬ ਯੂਨੀਵਰਸਿਟੀ ਦੇ ਵਿੱਚ, ਇਹ ਉਹਨਾਂ ਹੀ ਲਾਗੂ ਕਰਵਾਇਆ ਸੀ। 1970-71 ਦੇ ਵਿੱਚ ਮੁਸ਼ਤਾਕ ਭੱਟ ਹੋਰਾਂ ਦੇ ਨਾਲ ਉਹ ਪੰਜਾਬੀਅਤ ਲਈ ਔਰ ਪੰਜਾਬੀ ਬੋਲੀ ਲਈ ਜੂਝਦੇ ਰਹੇ ਨੇ, ਯੁੱਧ ਕਰਦੇ ਰਹੇ ਨੇ। ਮੁਸ਼ਤਾਕ ਭੱਟ ਹੋਰੀ ਉਹ ਸਾਡੇ ਹੀਰੋ ਨੇ ਕਿ ਜਿਨ੍ਹਾਂ ਆਪਣੇ ਘਰ ਤੱਕ ਵੇਚ ਕੇ ਪੰਜਾਬੀ ਬੋਲੀ ਦੇ ਨਾਂ ਲਾ ਦਿੱਤੇ ਨੇ। ਔਰ आफ्ताब इकबाल ਕਹਿੰਦਾ ਕਿ ਮੈਂ ਡਾਕਟਰ ਫਕੀਰ ਮੁਹੰਮਦ ਨੂੰ ਜਾਣਦਾ ਨਹੀਂ। ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦਾ ਕਲਾਮ ਕਈ ਵੱਡਿਆਂ ਕਲਾਕਾਰਾਂ ਨੇ ਗਾਇਆ ਔਰ ਸੋਸ਼ਲ ਮੀਡੀਆ ਤੇ ਅਕਸਰ ਜਿਹੜਾ ਲਿਖਤੀ ਰੂਪ ਦੇ ਵਿੱਚ ਪ੍ਰਚਲਿਤ ਰਹਿੰਦਾ। ਉਹਨਾਂ ਦਾ ਇੱਕ ਸ਼ੇਰ ਮੈਨੂੰ ਯਾਦ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਅਗਰ ਗਲਤ ਹੋਵੇ ਤੁਸੀਂ ਕਮੈਂਟ ਵਿੱਚ ਸਹੀ ਕਰ ਸਕਦੇ ਹੋ ਕਿ ਫਕੀਰਾ ਐਸਾ ਰੱਖ ਬਹਿਣ ਖਲੋਣ ਕੋਲ ਹੋਵੇ ਤੇ ਹੱਸਣ ਲੋਕ ਟੁਰ ਜਾਵੇਂ ਤੇ ਰੋਣ। ਇਹ ਉਹਨਾਂ ਦਾ ਸ਼ੇਰ ਅਗਰ ਗਲਤ ਹੋਵੇ ਤੁਸੀਂ ਸਹੀ ਕਰ ਸਕਦੇ ਹੋ। ਇਸ ਤੋਂ ਬਾਅਦ ਆਪਾਂ ਸੁਹੇਲ ਅਹਿਮਦ ਸਾਹਿਬ ਦੀ ਗੱਲ ਕਰੀਏ ਤਾਂ ਸੁਹੇਲ ਅਹਿਮਦ ਸਾਹਿਬ ਇੰਨੇ ਨਿੱਘੇ ਇਨਸਾਨ ਨੇ, ਉਹਨਾਂ ਨਾਲ ਮੇਰੀ ਮੁਲਾਕਾਤ ਵੀ ਹੋਈ ਆ। ਔਰ ਹਮੇਸ਼ਾ ਉਹ ਕਿਤੇ ਵੀ ਪਲੇਟਫਾਰਮ ਤੇ ਬੈਠੇ ਹੋਣ, ਚਾਹੇ ਉਹ ਚੈਨਲ ਉਰਦੂ ਦਾ ਹੋਵੇ, ਪੰਜਾਬੀ ਦਾ ਹੋਵੇ, ਤਾਂ ਉਹ ਪੰਜਾਬੀ ਦੀ ਗੱਲ ਜ਼ਰੂਰ ਕਰਦੇ ਨੇ, ਪੰਜਾਬੀ ਬੋਲੀ ਦੇ ਰਿਵਾਈਵਲ ਦੀ ਗੱਲ ਜ਼ਰੂਰ ਕਰਦੇ ਨੇ ਔਰ ਦੱਸਦੇ ਨੇ ਕਿ ਬੋਲੀ ਸਾਡੀ ਮਰ ਰਹੀ ਆ, ਸਾਨੂੰ ਦੁਬਾਰਾ ਇਹਨੂੰ ਲੈ ਕੇ ਆਉਣਾ ਪਏਗਾ, ਇਹਦੇ ਵਿੱਚ ਕੰਮ ਕਰਨਾ ਪਏਗਾ। ਪੰਜਾਬੀ ਫਿਲਮ ਦੀ ਗੱਲ ਕਰਦੇ ਨੇ, ਪੰਜਾਬੀ ਥੀਏਟਰ ਦੀ ਗੱਲ ਕਰਦੇ ਨੇ। ਤੇ ਮੈਂ ਪਿਛਲੇ ਦਿਨ ਦੀ ਗੱਲ ਸੁਣਾਉਣਾ। ਗੱਲ ਹੈ ਸਰਦੀਆਂ ਦੇ ਵਿੱਚ ਕਿ ਲਾਹੌਰ ਦੇ ਵਿੱਚ ਇੱਕ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾਈ ਤਾਂ ਉੱਥੇ ਅਸੀਂ ਸਾਰੇ ਗਏ ਹਾਂ। ਉੱਥੇ ਮੈਂ ਵੀ ਇਨਵਾਈਟਡ ਸੀ, ਮੇਰਾ ਵੀ ਇੱਕ ਅਵਾਰਡ ਸੀ ਸੋਸ਼ਲ ਮੀਡੀਆ ਖੇਤਰ ਦੇ ਵਿੱਚ, ਤੇ ਨਾਲ ਦੀ ਨਾਲ ਸੁਹੇਲ ਅਹਿਮਦ ਸਾਹਿਬ ਦਾ ਵੀ ਅਵਾਰਡ ਸੀ। ਯਕੀਨ ਕਰੋ ਇਹ ਉੱਥੇ ਆਏ ਨੇ, ਉਹ ਕੋਈ ਆਰਗੇਨਾਈਜ਼ ਗਵਰਨਮੈਂਟ ਨੇ ਜਾਂ ਕਿਸੇ ਅਦਾਰੇ ਨੇ ਨਹੀਂ ਕੀਤਾ ਜਾਂ ਉਹਦੇ ਤੇ ਕੋਈ ਮਤਲਬ ਬਹੁਤ ਜ਼ਿਆਦਾ ਪੈਸਾ ਜਾਂ ਮਾਲ ਨਹੀਂ ਕਿਸੇ ਨੂੰ ਦਿੱਤਾ ਗਿਆ। ਉਹ ਇੱਕ ਵੈਸੇ ਪਿਆਰ ਮੁਹੱਬਤ ਦਾ ਇਵੈਂਟ ਸੀ ਤਾਂ ਅਸੀਂ ਇਹਨਾਂ ਨੂੰ ਸੱਦਿਆ। ਹੁਣ ਐਡੇ ਵੱਡੇ ਫਨਕਾਰ ਹੋ ਕੇ ਜੋ ਕਿ ਅੱਜ ਕੱਲ੍ਹ ਇੰਡੀਆ ਦੀ ਫਿਲਮਾਂ 'ਚ ਵੀ ਆ ਰਹੇ ਨੇ, ਡਰਾਮੇ ਵੀ ਕਰ ਰਹੇ ਨੇ, ਤਾਂ ਉਹ ਉੱਥੇ ਆਏ। ਉਹ ਇਹ ਵੀ ਕਹਿ ਸਕਦੇ ਸੀ ਕਿ ਮੈਂ ਨਹੀਂ ਆ ਸਕਦਾ ਜਾਂ ਮੇਰੇ ਕੋਲ ਟਾਈਮ ਨਹੀਂ ਹੈ। ਉਹ ਆਏ, ਉਹਨਾਂ ਅਵਾਰਡ ਲਿਆ, ਉੱਥੇ ਅਵਾਰਡ ਲੈ ਕੇ ਬੜੀ ਸੋਹਣੀ ਸਪੀਚ ਕੀਤੀ, ਬੜੀ ਸੋਹਣੀ ਗੱਲਬਾਤ ਕੀਤੀ ਔਰ ਕੋਈ ਗਾਰਡ ਨਹੀਂ, ਕੋਈ ਧੱਕਾ ਨਹੀਂ, ਕੋਈ ਮੁੱਕੀ ਨਹੀਂ, ਸਾਰੇ ਲੋਕਾਂ ਨਾਲ ਮਿਲੇ, ਪਿਆਰ ਮੁਹੱਬਤ ਨਾਲ ਮਿਲ ਕੇ ਉਹ ਚਲੇ ਗਏ। ਉਸ ਤੋਂ ਬਾਅਦ ਅਸੀਂ ਕਦੀ ਵੀ ਉਹਨਾਂ ਨੂੰ ਪ੍ਰੈਸ ਕਲੱਬ ਸੱਦਿਆ, ਉਹ ਪੁੱਜੇ ਨੇ। ਅਸੀਂ ਕਦੀ ਉਹਨਾਂ ਨੂੰ ਪੰਜਾਬ ਅਸੈਂਬਲੀ ਸੱਦਿਆ ਇਤਜਾਜ ਵਾਸਤੇ ਤੇ ਉਹ ਉੱਥੇ ਆਉਂਦੇ ਨੇ। ਕਦੀ ਅਲਹਮਰਾ ਆਰਟ ਕੋਠ ਸੱਦਿਆ ਤੇ ਉਹ ਉੱਥੇ ਹਮੇਸ਼ਾ ਉੱਥੇ ਪੁੱਜਦੇ ਨੇ। ਤੇ ਜੇ ਆਪਾਂ ਹੁਣ ਇਹਨਾਂ ਦੀ ਗੱਲ ਕਰੀਏ ਭੰਡਾਂ ਦੀ, ਤੇ ਭੰਡਾਂ ਦਾ ਇਹ ਹਿਸਾਬ ਹੈ ਕਿ ਵੀ ਜਿੰਨੇ ਵੀ ਇਹਨਾਂ ਦੇ ਸਿਟਿੰਗ ਪ੍ਰੋਗਰਾਮ ਨੇ, ਹਰ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ 2-4 ਬੰਦੇ ਜੁਗਤਾ ਕਰਨ ਵਾਸਤੇ ਪੰਜਾਬੀ ਬੋਲੀ ਦੇ ਵਿੱਚ ਉਹ ਇਹਨਾਂ ਨੇ ਬਿਠਾਏ ਹੁੰਦੇ ਨੇ ਕਿਉਂਕਿ ਪੰਜਾਬੀ ਤੋਂ ਬਗੈਰ ਇਹਨਾਂ ਦਾ ਕੋਈ ਪ੍ਰੋਗਰਾਮ ਜਿਹੜਾ ਉਹ ਚੱਲਦਾ ਹੀ ਨਹੀਂ। ਤੇ ਉਹ ਲਾਜ਼ਮੀ ਹੁੰਦਾ ਹੈ ਕਿਉਂਕਿ ਦੂਜੀ ਕਿਸੇ ਜ਼ਬਾਨ ਦੇ ਵਿੱਚ ਇੰਨੀ ਤੜ ਨਹੀਂ ਹੈ, ਇੰਨੀ ਪਾਵਰ ਨਹੀਂ ਹੈ ਕਿ ਉਹ ਲੋਕਾਂ ਨੂੰ ਇਸ ਲੈਵਲ ਤੱਕ ਹਸਾ ਸਕੇ ਜਾਂ ਇਸ ਲੈਵਲ ਤੱਕ ਇੰਟਰਟੇਨ ਕਰ ਸਕੇ ਜੋ ਕਿ ਇੱਕ ਪੰਜਾਬੀ ਜ਼ਬਾਨ ਦੇ ਵਿੱਚ ਹੈ। ਹੁਣ ਆਪਾਂ ਇਸ ਭੰਡ आफ्ताब इकबाल ਦੀ ਗੱਲ ਕਰ ਲਈਏ ਤਾਂ ਇਹ एक प्रोग्राम दे विच कह रहा है कि सराइकी पंजाबी है, उर्दू की बात हो रही है, सराइकी होगी, जंगली होगी, पठवारी होगी, इवन हिंद को, ये सब
उसी एक बड़े तने की शाखें हैं। ਸਰਾਇਕੀ ਹੈ, ਪਟਵਾਰੀ ਹੈ, ਹਿੰਦਕੋ ਹੈ, ਇਹ ਪੰਜਾਬੀ ਜ਼ੁਬਾਨ ਦੇ ਲਹਿਜੇ ਨੇ। ਪੰਜਾਬੀ ਇੱਕ ਬੋਰਡ ਹੈ, ਸਾਰੀਆਂ ਉਹਦੀਆਂ ਸ਼ਾਖਾ ਨੇ। ਦੂਜੇ ਦਿਨ ਹੀ ਉਹ ਪ੍ਰੋਗਰਾਮ ਕਰਕੇ ਕਹਿ ਦਿੰਦਾ ਕਿ सराइकी है जी या पोठोहारी है जी हाँ। या हिंद को स्पीकिंग है, हत्ता कि जंगली है। ये मैंने जितनी लैंग्वेजेस बताई हैं या ਨਹੀਂ ਜੀ, ਬਿਲਕੁਲ ਵੀ ਇਦਾਂ ਨਹੀਂ ਹੈ। ਇਹ ਸਾਰੇ ਆਪੋ ਆਪਣੀਆਂ ਜ਼ੁਬਾਨਾਂ ਨੇ। ਸਰਾਇਕੀ ਵੀ ਜ਼ੁਬਾਨ ਹੈ, ਪਟਵਾਰੀ ਵੀ ਜ਼ੁਬਾਨ ਹੈ, ਹਿੰਦਕੋ ਵੀ ਜ਼ੁਬਾਨ ਹੈ। ਬੰਦਾ ਨੇ ਪੁੱਛਿਆ ਮਾਮਾ ਵੀ ਲਹਿਜੇ ਕਦੋਂ ਜ਼ਬਾਨਾਂ ਆਉਣ ਲੱਗ ਪਾ? ਜੇ ਤੂੰ ਲਹਿਜਿਆਂ ਹਿਸਾਬ ਨਾਲ ਜ਼ਬਾਨਾਂ ਡਿਕਲੇਅਰ ਕਰਨ ਡਿਆ ਤਾਂ ਫਿਰ ਮਾਝਾ, ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ ਤੇ ਸ਼ਹੂਪੁਰਾ, ਨਨਕਾਣਾ ਸਾਹਿਬ, ਫੈਸਲਾਬਾਦ ਤੱਕ ਬੋਲਿਆ ਜਾਂਦਾ। ਤੇ ਕੱਲ ਨੂੰ ਤੁਸੀਂ ਮਾਝੇ ਨੂੰ ਵੀ ਕਹੋਗੇ ਕਿ ਪੰਜਾਬੀ ਦਾ ਲਹਿਜਾ ਨਹੀਂ ਹੈ, ਇਹਨੂੰ ਤੁਸੀਂ ਮਾਝੀ ਜ਼ਬਾਨ ਡਿਕਲੇਅਰ ਕਰ ਦਿਓਗੇ। ਇਸ ਤਰ੍ਹਾਂ ਤਾਂ ਨਹੀਂ ਹੁੰਦਾ। ਕੋਈ ਵੀ ਜ਼ਬਾਨ ਹੈ ਉਹਦੇ ਲਹਿਜੇ ਹੁੰਦੇ ਨੇ, ਜਿਵੇਂ ਚੀਨੀ ਦੇ 70-80 ਲਹਿਜੇ ਨੇ। ਇਹ ਕਿੰਨੇ ਦੀ ਵੀਡੀਓ ਏ, ਉਹਦੇ ਵਿੱਚ ਇਹ ਕਹਿ ਰਿਹਾ ਸੀ ਕਿ ਗੁਰਮੁਖੀ ਨੂੰ ਲੈ ਕੇ ਨਾਣਾ ਆੜਾ ਕੁਛ ਕਰਕੇ ਬੋਲ ਰਿਹਾ, ਬੜਾ ਮਜ਼ਾਕ ਬਣਾ ਰਿਹਾ। ਬੰਦਾ ਪੁੱਛਿਆ ਕਿ ਸਾਡੇ ਕੋਲ ਇੱਕ ਪ੍ਰਾਊਡ ਕਰਨ ਨੂੰ ਇੱਕ ਹੀ ਸਕ੍ਰਿਪਟ ਹੈ, ਉਹ ਹੈ ਗੁਰਮੁਖੀ ਦਾ ਸਕ੍ਰਿਪਟ, ਜਿਹੜਾ ਸਾਡੇ ਬਜ਼ੁਰਗਾਂ ਨੇ ਜਾਂ ਸਾਡੇ ਆਪਣੇ ਪੰਜਾਬੀਆਂ ਨੇ ਆਪ ਸਿਰਜਿਆ, ਆਪ ਬਣਾਇਆ। ਇਸ ਤੋਂ ਪਹਿਲਾਂ ਸਾਡੇ ਕੋਲ ਸ਼ਾਹਮੁਖੀ ਦਾ ਸਕ੍ਰਿਪਟ ਹੈ ਤੇ ਉਹ ਪਰਸ਼ੀਅਨ ਹੈ, ਉਹ ਫਾਰਸੀ ਹੈ, ਉਹ ਸਾਡਾ ਆਪਣਾ ਨਹੀਂ ਹੈ। ਅਸੀਂ ਉਹਨੂੰ ਆਪਣਾ ਕਹਿ ਵੀ ਨਹੀਂ ਸਕਦੇ। ਅਗਰ ਅੱਜ ਅਸੀਂ ਉਹਦਾ ਦਾਅਵਾ ਕਰਦੇ ਹਾਂ ਤਾਂ ਲੋਕ ਸਾਨੂੰ ਜਵਾਬ ਦੇਣਗੇ ਬਾਈ ਤੁਹਾਡੇ ਕੋਲ ਤਾਂ ਆਪਣੇ ਅਲਫਾਬੈਟ ਕੋਈ ਨਹੀਂ, ਤੁਹਾਡੇ ਕੋਲ ਆਪਣੀ ਅਲਫਬੇ ਕੋਈ ਨਹੀਂ, ਇਹ ਤਾਂ ਫਾਰਸੀ ਹੈ। ਸੋ ਉਹ ਉਹਦੇ ਬਾਰੇ ਮਜ਼ਾਕ ਉਡਾ ਰਿਹਾ। ਹਾਲਾਂਕਿ ਉਹਦੇ ਵਿੱਚ ਆਪਣਾ ਇੱਕ ਧਾਰਮਿਕ ਬੁੱਕ ਜਿਹੜੀ ਆ ਗੁਰੂ ਗ੍ਰੰਥ ਸਾਹਿਬ, ਉਹ ਉਹਦੇ ਵਿੱਚ ਲਿਖੀ ਹੋਇਆ ਗੁਰਮੁਖੀ ਦੇ ਵਿੱਚ। ਇਸ ਤੋਂ ਵੱਖ ਜਿੰਨੀਆਂ ਸਾਡੀਆਂ ਪੰਜਾਬ ਦੀਆਂ ਲੋਕ ਦਾਸਤਾਨਾਂ ਨੇ, ਤੁਸੀਂ ਵੀਡੀਓ ਵੇਖਦੇ ਪਏ ਹੋ ਕਿ ਹੀਰ ਰਾਂਝਾ ਜਾਂ ਸੱਸੀ ਪੁੰਨੂ ਹੈ ਜਾਂ ਕੋਈ ਵੀ ਹੋਰ ਹੈ, ਵਿਰਸਾ ਸਾਹਿਬਾ, ਤੇ ਇਹਨਾਂ ਨੇ ਆਪਣੇ ਪ੍ਰੋਗਰਾਮ ਚਲਾਉਣ ਦੀ ਖਾਤਰ ਉਹਨਾਂ ਦਾ ਮਜ਼ਾਕ ਉਡਾ ਕੇ ਰੱਖਤਾ। ਹੁਣ ਜਿਹੜੀ ਆਡੀਅנס ਉੱਥੇ ਇਹਨਾਂ ਨੂੰ ਵੇਖਦੀ ਉਹ ਤਾਂ ਵੇਖਦੀ, ਲੇਕਿਨ ਜਿਹੜੇ ਲੀਡ ਕਲਾਸ ਘਰਾਂ ਦੇ ਵਿੱਚ ਟੀਵੀ ਚੱਲ ਰਹੇ ਨੇ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ, ਉਹ ਇਹਨਾਂ ਨੇ ਪ੍ਰੋਗਰਾਮ ਵੇਖ ਰਹੇ ਨੇ, ਤਾਂ ਉਹਨਾਂ ਦੇ ਨਜ਼ਰੀਏ ਦੇ ਮੁਤਾਬਕ ਬੋਲੀ ਜਿਹੜੀ ਆ ਉਹ ਵੀ ਇੱਕ ਜਾਹਲ ਬਣ ਜਾਣੀ ਹੈ ਵੀ ਮਜ਼ਾਕ ਵਾਲੀ ਆ, ਹਾਸੇ ਵਾਲੀ ਆ। ਦੂਜੇ ਪਾਸੇ ਉਹਨਾਂ ਦੇ ਨਜ਼ਦੀਕ ਜਿਹੜਾ ਇਹ ਸਾਡੇ ਲੋਕ ਦਾਸਤਾਨਾਂ ਨੇ, ਇਹ ਵੀ ਉਹਨਾਂ ਸਾਹਮਣੇ ਫਜ਼ੂਲ ਹੋ ਜਾਂਦੇ ਨੇ। ਉੱਤੋਂ ਸਭ ਤੋਂ ਵੱਡੀ ਗੱਲ ਇਹ ਕਿ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਵਾਰਿਸ ਸ਼ਾਹ ਦੇ ਹੀਰ, ਵਾਰਿਸ ਸ਼ਾਹ ਦੇ ਸ਼ੇਰਾਂ ਦਾ ਬਹੁਤ ਮਜ਼ਾਕ ਉਡਾਇਆ ਜਾਂਦਾ। ਤਾਂ ਇਹ ਆਪਣੇ ਆਪ ਨੂੰ ਅਕਲਮੰਦ, ਪੜ੍ਹਿਆ ਲਿਖਿਆ ਤੇ ਵੱਡਾ ਲਿਖਾਰੀ ਇਹ ਕਿਹੜੇ ਹਿਸਾਬ ਨਾਲ ਡਿਕਲੇਅਰ ਕਰਦਾ, ਕਿਹੜੇ ਹਿਸਾਬ ਨਾਲ ਕਹਿੰਦਾ? ਬੰਦਾ ਉਹਨੂੰ ਪੁੱਛੇ ਵੀ ਜਿਹੜੀਆਂ ਇਹ ਤੂੰ ਆਪਣੀ ਧਰਤੀ ਨਾਲ ਹੀ ਨਹੀਂ ਜੁੜਿਆ, ਆਪਣੀ ਬੋਲੀ ਨਾਲ ਹੀ ਨਹੀਂ ਜੁੜਿਆ, ਆਪਣੇ ਵਸੇਬ ਨਾਲ ਨਹੀਂ ਜੁੜਿਆ, ਤੇ ਤੂੰ ਕਦਾ ਪੜ੍ਹਿਆ ਲਿਖਿਆ ਬੰਦਾ? ਬੰਦਾ ਤਾਂ ਉਹ ਹੁੰਦਾ ਜਿਹੜਾ ਆਪਣੇ ਰੂਟਸ ਨਾਲ ਜੁੜਿਆ ਹੋਵੇ, ਜਿਹੜਾ ਆਪਣੀ ਮਾਂ ਦਾ ਹੋਵੇ, ਜਿਹੜਾ ਮਾਂ ਦਾ ਨਹੀਂ ਕਿਸੇ ਥਾਂ ਦਾ ਵੀ ਨਹੀਂ। ਤੂੰ ਮਾਂ ਦਾ ਨਹੀਂ, ਤੂੰ ਮਾਂ ਬੋਲੀ ਦਾ ਵੀ ਨਹੀਂ। ਸੋ ਇਹ ਖੋਚਲ ਆ, ਖੋਚਲ। ਸਵੇਲ ਅਹਿਮਦ ਨੇ ਇਹਨੂੰ ਕਿਹਾ ਸੀ ਇਹ ਖੋਚਲ ਹੀ ਆ ਤੇ ਇਹਨੇ ਖੋਚਲ ਹੀ ਰਹਿਣਾ।